ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮੈਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਦਾ ਦਿਲੀ ਸਵਾਗਤ ਕਰਦੀ ਹਾਂ ਪ੍ਰੋਗਰਾਮ ਸੱਚੋ ਸੱਚ ਵਿੱਚ, ਜੋ ਇਸ ਪ੍ਰੋਗਰਾਮ ਨੂੰ ਦੇਸ਼ਾਂ ਵਿਦੇਸ਼ਾਂ ਵਿੱਚ ਬੈਠ ਕੇ ਦੇਖਦੇ ਸੁਣ ਰਹੇ ਨੇ। ਰੋਜ਼ਾਨਾ ਦੀ ਤਰ੍ਹਾਂ ਤੁਹਾਡੇ ਤੇ ਸਾਡੇ ਹਰਮਨ ਪਿਆਰੇ ਡਾਕਟਰ ਅਮਰਜੀਤ ਸਿੰਘ ਜੀ ਮੇਰੇ ਨਾਲ ਬੈਠੇ ਹੋਏ ਨੇ। ਆਓ ਨਾਲ ਮਿਲ ਕੇ ਪ੍ਰੋਗਰਾਮ ਦੀ ਸ਼ੁਰੂਆਤ ਕਰਦੇ ਹਾਂ। ਜੀ ਡਾਕਟਰ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਪ੍ਰੋਗਰਾਮ ਸੱਚੋ ਸੱਚ ਵਿੱਚ। ਸ਼ੁਕਰੀਆ ਜੀ ਡਾਕਟਰ ਸਾਹਿਬ, ਅੱਜ 22 ਫਰਵਰੀ 2016 10 ਫੱਗਣ ਨਾਨਕਸ਼ਾਹੀ ਸੰਮਤ 547 ਦਾ ਦਿਨ ਹੈ ਤੇ ਡਾਕਟਰ ਸਾਹਿਬ, ਪ੍ਰੋਗਰਾਮ ਦੇ ਸ਼ੁਰੂ ਵਿੱਚ ਤੁਸੀਂ ਸਾਨੂੰ ਇਹ ਦੱਸੋ ਕਿ ਤੁਹਾਡਾ ਵੀਕਐਂਡ ਕਿਸ ਤਰ੍ਹਾਂ ਗੁਜ਼ਰਿਆ? ਵੀਕਐਂਡ ਇਸ ਵਾਰ ਈਸਟ ਕੋਸਟ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ ਵੱਲੋਂ ਗੁਰਦੁਆਰਾ ਸਿੰਘ ਸਭਾ ਬ੍ਰੈਡਿਕ ਰੋਡ ਵਰਜੀਨੀਆ ਦੇ ਵਿੱਚ ਉਹਨਾਂ ਨੇ ਆਪਣੀ ਮੰਥਲੀ ਮੀਟਿੰਗ ਰੱਖੀ ਹੋਈ ਸੀ ਜੀ, ਔਰ ਇਹ ਪਿਛਲੇ 4-5 ਮਹੀਨੇ ਤੋਂ ਉਹਨਾਂ ਨੇ ਇਸ ਕਿਸਮ ਦਾ ਇੱਕ ਆਪਣਾ ਸਕੈਜੂਲ ਬਣਾਇਆ ਕਿ ਉਹ ਵੱਖ-ਵੱਖ ਥਾਵਾਂ ਦੇ ਉੱਤੇ ਡਿਫਰੈਂਟ ਥਾਵਾਂ ਤੇ, ਜਿਹਨੂੰ ਤੁਸੀਂ ਰੋਟੇਸ਼ਨ ਵਾਈਜ਼ ਕਹਿੰਦੇ ਹੋ, ਗੈਦਰਿੰਗ ਕਰਦੇ ਨੇ ਜੀ। ਉਸ ਤੋਂ ਪਿਛਲੇ ਮਹੀਨੇ ਡੈਲਾਵੇਅਰ ਸੀ, ਇਸ ਵਾਰ ਇਹ ਸਿੰਘ ਸਭਾ ਵਰਜੀਨੀਆ ਸੀ ਔਰ ਉਹਨਾਂ ਨੇ ਸਾਨੂੰ ਅਪਰੋਚ ਕੀਤਾ ਟੀਵੀ 84 ਨੂੰ ਕਿ ਇਸ ਨੂੰ ਕਵਰ ਵੀ ਕੀਤਾ ਜਾਏ ਔਰ ਮੈਨੂੰ ਉਹਨਾਂ ਨੇ ਕਿਹਾ ਸੀ ਕਿ ਵੀ ਮੈਂ ਜਿਹੜੀ ਓਪਨਿੰਗ ਹੈ ਮੀਟਿੰਗ ਦੀ, ਕਿਉਂਕਿ ਹੁਣ ਇਸ ਗੁਰਦੁਆਰਾ ਕੋਆਰਡੀਨੇਸ਼ਨ ਕਮੇਟੀ 'ਚ 40 ਤੋਂ ਜ਼ਿਆਦਾ ਗੁਰਦੁਆਰੇ ਜਿਹੜੇ ਨੇ ਇਸ ਦੇ ਮੈਂਬਰ ਨੇ ਜੀ, ਸੋ ਉਹਨਾਂ ਦੀ ਚਾਹਨਾ ਸੀ ਕਿ ਜਿਹੜੀ ਓਪਨਿੰਗ ਹੈ ਇਹ ਉਹਨਾਂ ਦੇ ਸੈਸ਼ਨ ਦੀ ਉਹ ਮੈਂ ਕਰਾਂ। ਸੋ ਅਸੀਂ ਟੀਵੀ 84 ਦੀ ਟੀਮ ਜਿਹੜੀ ਹੈ ਉਹਨਾਂ ਨੇ ਉੱਥੇ ਮੌਜੂਦਗੀ ਵੀ ਰੱਖੀ। ਉਸ ਤੋਂ ਪਹਿਲਾਂ ਦੀਵਾਨ, ਕਿਉਂਕਿ ਜਿਹੜਾ ਬੀਤਿਆ ਕੱਲ੍ਹ ਹੈ 21 ਫਰਵਰੀ ਦਾ ਦਿਨ, ਇਹ ਬੜਾ ਅਹਿਮ ਦਿਨ ਸੀ। ਇੱਕ ਪਾਸੇ ਸਾਕਾ ਨਨਕਾਣਾ ਸਾਹਿਬ ਜੀ, ਉਹ ਸਾਕਾ ਜਿਸ ਨੇ 20ਵੀਂ ਸਦੀ ਦੇ ਸਿੱਖ ਇਤਿਹਾਸ ਨੂੰ ਇੱਕ ਨਵਾਂ ਦਿਸ਼ਾ ਨਿਰਦੇਸ਼ ਦਿੱਤਾ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕੁਰਬਾਨੀਆਂ ਹੋਈਆਂ, 150 ਦੇ ਕਰੀਬ ਸ਼ਹੀਦੀਆਂ ਜਿਹੜੀਆਂ ਨੇ ਇਸ ਦੇ ਵਿੱਚ ਹੋਈਆਂ। ਲੇਕਿਨ ਜੇ ਸਾਕਾ ਨਨਕਾਣਾ ਸਾਹਿਬ ਨਾ ਹੁੰਦਾ ਤੇ ਫਿਰ ਮਹੰਤਾਂ ਤੋਂ ਜਿਸ ਕਿਸਮ ਦੇ ਨਾਲ ਮੁੜ ਕੇ ਅਗਲੇ 3 ਸਾਲ ਦੇ ਵਿੱਚ ਜਿਹੜੇ ਨੇ ਗੁਰਦੁਆਰਾ ਸਾਹਿਬਾਨ ਨੂੰ ਲੈਣ ਸੰਬੰਧੀ ਮੋਰਚੇ ਲੱਗੇ, ਉਹਨਾਂ ਦੇ ਵਿੱਚ ਚਾਬੀਆਂ ਦਾ ਮੋਰਚਾ ਅਸੀਂ ਦੇਖਿਆ ਕਾਮਯਾਬੀ ਦੇ ਨਾਲ ਸਰ ਹੋਇਆ, ਗੁਰੂ ਕੇ ਬਾਗ ਦਾ ਮੋਰਚਾ ਔਰ ਜੈਤੋ ਦਾ ਮੋਰਚਾ ਫਾਈਨਲੀ ਜੀ, ਔਰ ਇਹ ਸਾਰਾ ਐਫਰਟ ਸੀ ਜਿਸ ਚੋਂ ਫਿਰ 1925 ਦਾ ਗੁਰਦੁਆਰਾ ਐਕਟ ਨਿਕਲਿਆ। ਇਹ ਇੱਕ ਵੱਖਰੀ ਗੱਲ ਹੈ ਕਿ ਅਸੀਂ ਅੱਜ ਵੀ ਆਪਣੇ ਹਲਕਿਆਂ 'ਚ ਡਿਬੇਟ ਕਰਦੇ ਹਾਂ ਕਿ ਇੱਕ ਪਾਸੇ ਮਹੰਤਾਂ ਦੇ ਕੰਟਰੋਲ ਥੱਲੇ ਗੁਰਦੁਆਰਿਆਂ ਦੇ ਵਿੱਚ ਕਿਸ ਕਿਸਮ ਦੀ ਅਧੋਗਤੀ ਸੀ, ਕਿਸ ਕਿਸਮ ਦੀ ਗਿਰਾਵਟ ਸੀ ਜੀ, ਔਰ 1925 ਤੋਂ ਹੁਣ ਤੱਕ ਲਗਭਗ 90 ਸਾਲ ਦੇ ਸਮੇਂ ਦੌਰਾਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ, ਜਿਹਨੇ ਕਿ ਬਿਲਕੁਲ ਕਿਸ ਹੱਦ ਤੱਕ ਸਿੱਖੀ ਦਾ ਘਾਣ ਕੀਤਾ, 900 ਕਰੋੜ ਤੋਂ ਜ਼ਿਆਦਾ ਦੇ ਬਜਟ ਵਾਲੀ ਇਸ ਕਮੇਟੀ ਥੱਲੇ ਕਿਵੇਂ ਸਿੱਖੀ ਦੀ ਫਰਦਰ ਡੀਜਨਰੇਸ਼ਨ ਹੋਈ। ਅੱਜ ਹਾਲਾਤ ਇਹ ਨੇ ਕਿ ਬਹੁਤ ਸਾਰੀਆਂ ਥਾਵਾਂ ਤੇ ਅਸੀਂ ਤਾਂ ਮਹੰਤ ਨਰੈਣੂ ਜਾਂ ਦੂਸਰੇ ਗੁਰਦੁਆਰਿਆਂ 'ਚ ਮਹੰਤਾਂ ਦੀ ਜਿਹੜੀ ਹੈ ਕਮੀਨਗੀ ਜਾਂ ਉਹਨਾਂ ਦੀ ਦੁਰਾਚਾਰਤਾ ਜਾਂ ਉਹਨਾਂ ਦੇ ਭ੍ਰਿਸ਼ਟਾਚਾਰ ਦੀ ਗੱਲ ਕਰਦੇ ਜੀ। ਪਿਛਲੇ ਦਿਨਾਂ 'ਚ ਮੈਂ ਦੇਖ ਰਿਹਾ ਸੀ ਕਿ ਇੱਕ ਮੈਗਜ਼ੀਨ ਉੱਥੋਂ ਛਪਦਾ ਅੰਮ੍ਰਿਤਸਰ ਤੋਂ, ਸ਼ਾਇਦ ਜਾਗ੍ਰਿਤੀ ਹੈ ਜਾਂ ਫਤਿਹਨਾਮਾ ਹੈ, ਕਿਉਂਕਿ ਦੋਨੋਂ ਹੀ ਮੇਰੇ ਕੋਲ ਆਉਂਦੇ ਨੇ ਤੇ ਮੈਂ ਅੱਜ ਵਾਸ਼ਿੰਗਟਨ ਤੋਂ ਵਾਪਸੀ ਦੇ ਉੱਤੇ ਟ੍ਰੇਨ 'ਚ ਉਹ ਦੋਨੋਂ ਹੀ ਦੇਖ ਰਿਹਾ ਸੀ। ਲੇਟੈਸਟ ਇਸ਼ੂ ਉਹਨਾਂ ਦੇ ਸਾਡੇ ਵਾਸ਼ਿੰਗਟਨ ਆਫਿਸ ਆਉਂਦੇ ਨੇ ਤੇ ਉਹਦੇ 'ਚ ਕਿਸੇ ਇੱਕ 'ਚ ਆਰਟੀਕਲ ਸੀ ਕਿ ਕਿਸ ਤਰੀਕੇ ਨਾਲ ਦਰਬਾਰ ਸਾਹਿਬ ਦੀ ਹਦੂਦ 'ਚੋਂ ਲਗਾਤਾਰਤਾ ਨਾਲ ਬੱਚੇ ਚੁੱਕੇ ਜਾ ਰਹੇ ਨੇ ਔਰ ਕਿਵੇਂ ਇੱਕ ਪੂਰਾ ਗੈਂਗ ਹੈ ਜਿਨ੍ਹਾਂ ਦੇ ਨਾਲ ਇਨਸਾਈਡਰ ਵੀ ਰਲੇ ਹੋਏ ਨੇ ਔਰ ਕਿਵੇਂ ਇਹਨਾਂ ਖਬਰਾਂ ਨੂੰ ਦਬਾਇਆ ਜਾ ਰਿਹਾ। ਔਰ ਇੱਕ ਪੱਤਰਕਾਰ ਨੇ ਬੜੇ ਦਲੇਰਾਨਾ ਅੰਦਾਜ਼ 'ਚ ਉਸ ਸਾਰੇ ਤੋਂ ਪਰਦਾ ਚੁੱਕਿਆ। ਸੋ ਅਸੀਂ ਹੋਰ ਬਹੁਤ ਸਾਰਾ ਤਾਂ ਦੇਖਦੇ ਹੀ ਹਾਂ ਕਿ ਕਿਵੇਂ ਜਿਹੜੇ ਅੱਜ ਗੁਰਦੁਆਰਾ ਸਾਹਿਬਾਨ ਦੇ ਪ੍ਰੈਮਿਸਿਸ ਨੇ ਉਹਨਾਂ 'ਚ ਡਰੱਗ ਡੀਲਰ ਔਰ ਦੁਰਾਚਾਰੀ ਉਹਨਾਂ ਦੇ ਅੱਡੇ ਨੇ ਔਰ ਕਿਵੇਂ ਇੱਕ ਪਾਸੇ ਸਰਬੱਤ ਖਾਲਸਾ ਦੀ ਗੈਦਰਿੰਗ ਨੂੰ ਅਨਲਾਫੁਲ ਉਸ ਪਾਰਟਿਸਿਪੇਟ ਕਰਨ ਵਾਲਿਆਂ ਨੂੰ ਦੇਸ਼ ਧਰੋਹੀ, ਤੇ ਜਦੋਂ ਜਥੇਦਾਰ ਉੱਥੇ ਮੈਸੇਜ ਦੇਣ ਲਈ ਆਉਂਦੇ ਨੇ ਤੇ ਕਿਸ ਤਰੀਕੇ ਨਾਲ ਫਿਰ ਜਿਹੜੀਆਂ ਕਰਾਊਡ ਸ਼੍ਰੋਮਣੀ ਕਮੇਟੀ ਮੈਂਬਰਾਂ ਰਾਹੀਂ ਗੁੰਡਿਆਂ ਦੀਆਂ, ਸ਼ਰਾਬੀਆਂ ਦੀਆਂ ਲਿਆ ਕੇ ਸਰਾਵਾਂ ਦੇ ਵਿੱਚ ਉਹ ਅਕਾਲ ਰੈਸਟ ਹਾਊਸ ਹੋਏ, ਗੁਰੂ ਰਾਮਦਾਸ ਸਰਾਂ ਹੋਏ ਔਰ ਅੱਧੀ ਰਾਤ ਤੋਂ ਬਾਅਦ ਜਦੋਂ ਉਹਨਾਂ ਨੇ ਆਪਸ 'ਚ ਹੀ ਲੜਨਾ ਸ਼ੁਰੂ ਕੀਤਾ ਨਸ਼ੇ 'ਚ ਧੁੱਤ ਔਰ ਲੋਕਾਂ ਨੇ ਆ ਕੇ ਜਿਹੜਾ ਹੈ ਉਸ ਨੂੰ ਉਹਨਾਂ ਨੂੰ ਫੜ ਕੇ ਹਵਾਲੇ ਕੀਤਾ ਪੁਲਿਸ, ਔਰ ਕੋਈ ਕੇਸ ਰਜਿਸਟਰ ਨਹੀਂ ਹੋਇਆ ਕਿਉਂਕਿ ਸ਼੍ਰੋਮਣੀ ਕਮੇਟੀ ਉਹਨਾਂ ਨੂੰ ਪ੍ਰੋਟੈਕਟ ਕਰ ਰਹੀ ਸੀ।
ਇਸੇ ਤਰੀਕੇ ਨਾਲ ਇੱਕ ਹੋਰ ਸੇਵਾਦਾਰ ਦੀ ਜਿਹੜੀ ਵੀਡੀਓ ਹੈ, ਬੜੀ ਬਰੀਫ ਆਡੀਓ ਰਾਦਰ ਜੀ, ਜਿਹੜੀ ਪਿਛਲੇ ਦਿਨਾਂ ਦੀ ਸਰਕੂਲੇਟ ਹੋ ਰਹੀ ਹੈ, ਜਿਸ 'ਚ ਉਹਨੇ ਦੱਸਿਆ ਵੀ ਕਿਸ ਕਿਸਮ ਦੇ ਦੁਰਾਚਾਰ ਦੇ ਕੰਮ ਅੱਜ ਦਰਬਾਰ ਸਾਹਿਬ ਦੀ ਪਰਿਕਰਮਾ ਹੋਏ ਜਾਂ ਮੰਜੀ ਸਾਹਿਬ ਜਾਂ ਦੂਸਰੇ ਥਾਵਾਂ ਤੇ ਜਿੱਥੇ ਰਾਤ ਨੂੰ ਆਰਾਮ ਕਰਨ ਦੇ ਨਾਂ ਥੱਲੇ ਕੀ ਚੱਲ ਰਿਹਾ। ਉਹਨਾਂ ਨੇ ਕਿਹਾ ਜੀ ਅਸੀਂ ਨੋਟਿਸ ਲਿਆਂਦੇ ਆ, ਪਰ ਇਹ ਸਾਰੇ ਇਨਫਲੂਐਂਸ਼ੀਅਲ ਲੋਕ ਨੇ, ਸ਼੍ਰੋਮਣੀ ਕਮੇਟੀ ਦੇ ਹਾਇਰ ਅਪਸ ਜਿਹੜੇ ਨੇ ਉਹਨਾਂ ਦੇ ਨਾਲ ਰਲੇ ਹੋਏ ਲੋਕ ਨੇ, ਔਰ ਇਹ ਬੜੇ ਵੱਡੇ ਪੈਮਾਨੇ ਦੇ ਉੱਤੇ ਇਸ ਕਿਸਮ ਦੇ ਧੰਦੇ ਜਿਹੜੇ ਨੇ ਇਸ ਵਿਸਿਨਿਟੀ ਚੱਲ ਰਹੇ ਨੇ ਜੀ। ਸੋ ਇਹ ਇਸ ਲਈ ਮੈਂ ਕਹਿੰਦਾ ਵੀ ਅਸੀਂ ਮਹੰਤ ਨਰੈਣ ਨੂੰ ਜਾਂ ਉਸ ਦੌਰ ਦੀਆਂ ਤਾਂ ਬਹੁਤ ਗੱਲਾਂ ਕੀਤੀਆਂ, ਲਿਖੀਆਂ ਗਈਆਂ, ਔਰ ਜੇ ਭਾਈ ਜੋਤ ਸਿੰਘ ਦੇ ਸ਼ਬਦਾਂ 'ਚ ਮੈਂ ਕਹਿਣਾ ਹੋਏ ਕਿ ਜਿਸ ਦਿਨ ਅਗਲੇ ਦਿਨ ਸਾਰੇ ਮ੍ਰਿਤਕ ਸਰੀਰ, ਔਰ ਜਿਨ੍ਹਾਂ ਨੂੰ ਕਿਉਂਕਿ ਬਹੁਤ ਸਾਰਿਆਂ ਨੂੰ ਲਿਕੁਇਡ ਪੈਰਾਫਿਨ ਵਗੈਰਾ ਲਿਆ ਕੇ ਮਹੰਤ ਦੇ ਗੁੰਡਿਆਂ ਨੇ ਰੱਖਿਆ ਸੀ, ਸਾੜ ਦਿੱਤਾ, ਅੱਧ ਸੜੀਆਂ ਲਾਸ਼ਾਂ ਸੀ, ਔਰ ਕੁਝ ਜਿਹੜੇ ਨੇ ਅੰਦਰ ਜਿਹੜੇ ਗੋਲੀਆਂ ਦਾ ਸ਼ਿਕਾਰ ਹੋਏ, ਕਈ ਜਿਹੜੇ ਨੇ ਉਹਨਾਂ ਦੇ ਪੇਸ਼ਾਵਰ ਜਿਹੜੇ ਪਹਾੜੇ ਦੇ ਕਾਤਲ ਸੀ ਉਹਨਾਂ ਨੇ ਟੁਕੜੇ ਕੀਤੇ, ਔਰ ਸਾਰੇ ਅਗਲੇ ਦਿਨ ਜਦੋਂ ਪੰਥ ਇਕੱਠਾ ਹੋਇਆ ਵਿਸਿਨਿਟੀ 'ਚ, ਔਰ ਥਾਂ ਥਾਂ ਤੋਂ ਮਾਸ ਤੇ ਲੋਥੜੇ ਔਰ ਉਹ ਚੁੱਕ ਕੇ ਇਕੱਠਾ ਕਰਕੇ ਉਹਨਾਂ ਦੀ ਸਾਂਝਾ ਅੰਗੀਠਾ ਬਣਾਇਆ ਗਿਆ। ਤੇ ਉਸ ਇਕੱਠ 'ਚ ਭਾਈ ਜੋਤ ਸਿੰਘ ਨੇ ਕਿਹਾ ਸੀ ਕਿ ਇਹ ਮਹੰਤ ਨਰੈਣੂ ਔਰ ਇਸ ਦੇ ਗੁੰਡਿਆਂ ਦੇ ਜਿਹੜੇ ਕੁਕਰਮ ਨੇ, ਉਹਨਾਂ ਨੇ ਇਸ ਥਾਂ ਨੂੰ ਇੰਨਾ ਕੁ ਪਲੀਤ ਕੀਤਾ ਸੀ ਕਿ ਇਹਨੂੰ ਇਹੋ ਜਿਹੇ ਪਵਿੱਤਰ ਸਿੱਖਾਂ ਦੇ ਖੂਨ ਦੇ ਨਾਲ ਧੋ ਕੇ ਹੀ ਸਵੱਛ ਕੀਤਾ ਜਾ ਸਕਦਾ ਸੀ। ਸੋ ਮੈਂ ਸਮਝਦਾ ਵੀ ਉਹ ਸ਼ਬਦ ਅੱਜ ਤੱਕ ਵੀ ਗੂੰਜਦੇ ਨੇ, ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਉਹ ਇੱਕ ਸਾਕਾ ਨਨਕਾਣਾ ਸਾਹਿਬ ਨੇ ਕਾਲੀਆਂ ਦਸਤਾਰਾਂ, ਕਾਲੀਆਂ ਚੁੰਨੀਆਂ ਲੈ ਆਉਂਦੀਆਂ ਪੰਥ 'ਚ ਪ੍ਰੋਟੈਸਟ ਦੀ ਲਾਈਨ, ਕਿਉਂਕਿ ਇਹ ਸਾਕਾ ਸੀ। ਜਿਵੇਂ ਅਸੀਂ ਦਰਬਾਰ ਸਾਹਿਬ ਤੇ ਹਮਲੇ ਨੂੰ ਸਾਕਾ 84 ਜਾਂ ਜੂਨ 84 ਘੱਲੂਘਾਰਾ ਕਹਿੰਦੇ, ਇਹ ਸਾਕਾ ਸੀ। ਲੇਕਿਨ ਅੱਜ ਜਿੱਥੇ ਆ ਕੇ ਅਸੀਂ ਖੜੇ ਹਾਂ, ਸੰਸਥਾਵਾਂ ਸਾਡੀਆਂ, ਅਕਾਲ ਤਖਤ ਕਿੱਥੇ ਉਸ ਜ਼ਮਾਨੇ 'ਚ 1920 'ਚ ਅਕਾਲ ਤਖਤ ਦੀ ਰਹਿਬਰੀ ਦੇ ਥੱਲੇ, ਉਸ ਦੀ ਛਤਰ ਛਾਇਆ ਥੱਲੇ ਹੀ ਪਹਿਲੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਣੀ ਸੀ। ਉਹ ਨਹੀਂ ਜਿਹੜੀ ਸਰਕਾਰ ਨੇ ਬਣਾਈ, ਉਹ ਸ਼੍ਰੋਮਣੀ ਕਮੇਟੀ ਜਿਹਦੇ 'ਚ ਪੰਥ ਨੇ ਵਲੰਟੀਅਰਲੀ ਅਕਾਲ ਤਖਤ ਦੀ ਛਤਰ ਛਾਇਆ ਥੱਲੇ ਫੈਸਲੇ ਲੈਣ ਦਾ ਕੰਮ ਸ਼ੁਰੂ ਕੀਤਾ ਸੀ, ਔਰ ਉਸ ਸ਼੍ਰੋਮਣੀ ਕਮੇਟੀ ਨੂੰ ਬਾਅਦ ਸਰਕਾਰ ਨੇ ਗੈਰ ਕਾਨੂੰਨੀ ਡਿਕਲੇਅਰ ਕਰ ਦਿੱਤਾ ਸੀ। ਤੇ ਅੱਜ ਸ਼੍ਰੋਮਣੀ ਕਮੇਟੀ ਹੋਏ, ਪਿਛਲੇ ਦਿਨਾਂ 'ਚ ਸ਼੍ਰੋਮਣੀ ਕਮੇਟੀ ਦੇ ਜਨਰਲ ਸਕੱਤਰ ਸੁਖਦੇਵ ਸਿੰਘ ਭੌਰ TV 84 ਨਿਊਜ਼ ਪ੍ਰੋਗਰਾਮ 'ਚ ਆਏ, ਔਰ ਉਹਨਾਂ ਨੇ ਜੋ ਕੁਝ ਕਿਹਾ, ਜੇ ਇੱਕ ਸਿਟਿੰਗ ਜਨਰਲ ਸੈਕਟਰੀ ਇਹ ਗੱਲ ਕਹਿ ਰਿਹਾ ਕਿ ਭਾਈ ਬਚਾ ਲਓ ਸਿੱਖਾਂ, ਉਹਨਾਂ ਨੇ ਕਿਹਾ ਵੀ ਦੇਖ ਲਓ ਸਭ ਕੁਝ ਜਾ ਰਿਹਾ, ਹੁਣ ਵੀ ਨਾ ਤੁਸੀਂ ਸਮਝੋਗੇ। ਹੁਣ ਜਿਹੜਾ ਇੱਕ ਸਿਟਿੰਗ ਬੰਦਾ ਇਹ ਗੱਲ ਮਹਿਸੂਸ ਕਰ ਰਿਹਾ ਵੀ ਕੋਈ ਹੱਥ ਵਸ ਨਹੀਂ, ਕਿਵੇਂ ਜਥੇਦਾਰ ਜਿਹੜੇ ਨੇ ਉਹ ਉਹਨਾਂ ਦੇ ਪੌਨ ਨੇ, ਉਹਨਾਂ ਦੇ ਹੱਥ 'ਚ ਕਠਪੁਤਲੀਆਂ ਨੇ, ਅੰਦਰ ਲੁਕਿਆ ਹੋਇਆ ਜਥੇਦਾਰ, ਕੋਈ ਮਰਿਆ ਮੁਰਿਆ ਹੁੰਦਾ ਤਾਂ ਉੱਥੇ ਲੈ ਜਾਂਦੇ ਨੇ ਉਹਨੂੰ 10-20 ਜਿਹੜੇ ਟਾਸਕ ਫੋਰਸ ਵਾਲੇ ਰਲ ਕੇ, ਅਦਰਵਾਈਜ਼ ਕੋਈ ਪਾਰਟ ਨਹੀਂ ਹੈ। ਮਾਫੀਨਾਮੇ ਦਾ ਆਣਾ ਜਾਣਾ, ਔਰ ਅੱਜ ਹੀ ਕਿਸੇ ਨੇ ਇੱਕ ਕੋਟ ਪਾਈ ਹੋਈ ਸੀ ਸੰਤ ਪਿੰਡਾਂ ਵਾਲਿਆਂ ਦੇ ਕਿ ਭਾਈ ਕਿਸੇ ਹਿੰਦੂ ਮੁੱਖ ਮੰਤਰੀ ਦੇ ਏਰੀਆ 'ਚ ਕਿਸੇ ਨੇ ਗੀਤਾ ਨੂੰ ਜਾਂ ਕਿਸੇ ਹਿੰਦੂ ਰਾਜੇ ਦੇ ਥੱਲੇ ਗੀਤਾ ਨੂੰ ਅੱਗ ਲੱਗਦੀ ਦੇਖੀ ਹੋਏ, ਜਾਂ ਕਿਸੇ ਮੁਸਲਮਾਨ ਹਾਕਮ ਜਾਂ ਮੁਸਲਮਾਨ ਰੂਲ ਦੇ ਥੱਲੇ ਕੁਰਾਨ ਸ਼ਰੀਫ ਨੂੰ ਜਿਹੜਾ ਉਹ ਸਾੜਿਆ ਗਿਆ ਹੋਏ, ਪਰ ਇਧਰ ਦੇਖੋ ਇਹ ਬਹੁ ਰੂਪੀਏ ਦੇ ਥੱਲੇ ਕੀ, ਕਿਉਂਕਿ ਉਦੋਂ ਵੀ ਜਿਹੜੀ ਇਹ ਗੱਲ ਇਹੀ ਚੱਲ ਰਹੀ ਸੀ, ਉਹ ਭਾਵੇਂ ਬਾਦਲ ਹੋਏ ਜਾਂ ਬਾਅਦ ਵਿੱਚ ਦਰਬਾਰਾ ਹੋਏ। ਅੱਜ ਅਸੀਂ ਦੇਖਦੇ ਹਾਂ ਕਿ ਜੂਨ 1, 2015 ਤੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਗਾਇਬ ਹੋਏ, ਉਸ ਦੀਆਂ ਕਿਵੇਂ ਉਹ ਬਰਗਾੜੀ ਹੋਏ, ਬਹਿਬਲ ਕਲਾਂ ਹੋਏ, ਕੀ ਨਹੀਂ ਵਾਪਰਿਆ, ਕਿਸੇ ਦੇ ਕੰਨਾਂ ਤੇ ਕੋਈ ਜੂੰ ਨਹੀਂ ਸਰਕੀ ਹੈ, ਕੋਈ ਪਾਠ ਨਹੀਂ ਹੈ। ਸੋ ਕੁੱਲ ਮਿਲਾ ਕੇ ਅਸੀਂ ਸਮਝਦੇ ਹਾਂ ਕਿ ਬੇਸ਼ੱਕ ਸਾਕਾ ਨਨਕਾਣਾ ਸਾਹਿਬ ਯਾਦ ਕੀਤਾ ਜਾਂਦਾ 21 ਫਰਵਰੀ ਨੂੰ, ਲੇਕਿਨ ਅੱਜ ਜਿੱਥੇ ਅਸੀਂ ਖੜੇ, ਪਤਾ ਨਹੀਂ ਕਿੰਨੀਆਂ ਸ਼ਹਾਦਤਾਂ, ਕਿੰਨੀਆਂ ਕੁਰਬਾਨੀਆਂ ਜਾਂ ਕਿਸ ਕਿਸਮ ਦਾ ਜਿਹੜਾ ਯੋਗਦਾਨ ਪੰਥ ਨੂੰ ਦੇਣਾ ਪਏਗਾ ਇਹਨਾਂ ਮਸੰਦਾਂ ਤੋਂ, ਇਹ ਮਾਡਰਨ ਜਿਹੜੇ ਮਹੰਤ ਨੇ ਜਿਹੜੇ ਸ਼੍ਰੋਮਣੀ ਕਮੇਟੀ ਦੇ ਰੂਪ 'ਚ ਕਾਬਜ਼ ਹੋਏ, ਇਹਨਾਂ ਤੋਂ ਗੁਰਦੁਆਰਾ ਸਾਹਿਬ ਛਡਾਉਣ ਦੇ ਲਈ। ਫਿਰ ਅਸੀਂ ਦੇਖਦੇ ਹਾਂ ਕਿ 21 ਫਰਵਰੀ ਦਾ ਦਿਨ ਨਹੀਂ, ਬਹੁਤ ਸਾਰੀਆਂ ਥਾਵਾਂ ਤੇ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੇ ਤੌਰ ਤੇ ਵੀ ਸੈਲੀਬ੍ਰੇਟ ਕੀਤਾ ਗਿਆ। ਮੈਂ ਚੈੱਕ ਤਾਂ ਨਹੀਂ ਕਰ ਸਕਿਆ ਕਿ ਮੂਲ ਨਾਨਕਸ਼ਾਹੀ ਕੈਲੰਡਰ 'ਚ ਉਹਨਾਂ ਦੀ ਜਨਮ ਤਰੀਕ ਕੀ ਹੈ ਪ੍ਰਕਾਸ਼ ਦਿਵਸ ਦੀ, ਲੇਕਿਨ ਅਸੀਂ ਇਸ ਦਿਨ ਦੇ ਵੀ ਮੱਦੇ ਨਜ਼ਰ, ਭਾਵੇਂ ਅਸੀਂ ਅੱਜ ਇਹ ਪ੍ਰੋਗਰਾਮ ਕਰ ਰਹੇ ਹਾਂ, ਸਮੂਹ ਸਿੱਖ ਸੰਗਤਾਂ ਨੂੰ ਭਗਤ ਰਵਿਦਾਸ ਜੀ ਦੇ ਪ੍ਰਕਾਸ਼ ਦਿਵਸ ਦੀ ਬਹੁਤ-ਬਹੁਤ ਮੁਬਾਰਕਬਾਦ ਦਿੰਦੇ ਜੀ। ਔਰ ਇਸੇ ਤਰ੍ਹਾਂ ਇਹੀ ਦਿਨ ਜਿਹੜਾ 21 ਫਰਵਰੀ ਦਾ ਇਹ ਕੌਮਾਂਤਰੀ ਮਾਂ ਬੋਲੀ ਦਿਵਸ, ਇੰਟਰਨੈਸ਼ਨਲ ਮਦਰ ਲੈਂਗੁਏਜ ਡੇ ਵਜੋਂ ਯੂਨਾਈਟਿਡ ਨੇਸ਼ਨਸ ਨੇ ਇਸ ਨੂੰ ਰੈਕਗਨਾਈਜ਼ ਕੀਤਾ, ਔਰ ਚੰਗੀ ਗੱਲ ਹੈ ਕਿ ਪੰਜਾਬੀ ਮਾਂ ਬੋਲੀ ਦੇ ਹਵਾਲੇ ਨਾਲ
ਬਹੁਤ ਸਾਰੀਆਂ ਥਾਵਾਂ ਦੇ ਉੱਤੇ ਹੁਣ ਇਹ ਦਿਨ ਸੈਲੀਬ੍ਰੇਟ ਹੁੰਦੇ, ਯਾਦ ਕੀਤਾ ਜਾਂਦਾ। ਵੱਖਰੀ ਗੱਲ ਹੈ ਕਿ ਜਿਨ੍ਹਾਂ ਬਹੁ ਰੂਪੀਆਂ ਦੀ ਅਸੀਂ ਗੱਲ ਕੀਤੀ ਹੈ ਕਿ ਗੁਰੂ ਗ੍ਰੰਥ ਸਾਹਿਬ ਜਿਹੜੇ ਨੇ ਉਹਨਾਂ ਦੀ ਬੇਅਦਬੀ ਹੋ ਰਹੀ ਹੈ, ਕੌਮ ਦੀਆਂ ਸੰਸਥਾਵਾਂ ਤਬਾਹ ਕੀਤੀਆਂ ਜਾ ਰਹੀਆਂ, ਉਸ ਦੇ ਲੈਵਲ ਤੇ ਕੋਈ ਮੈਨੂੰ ਦੇਖਣ ਨੂੰ ਨਹੀਂ ਆਇਆ ਕਿ ਕੋਈ ਸਰਕਾਰੀ ਪੱਧਰ ਦੇ ਉੱਤੇ ਕੋਈ ਮਦਰ ਲੈਂਗੁਏਜ ਡੇ ਦਾ ਕੋਈ ਹੋਏ। ਔਰ ਜਿਸ ਕਿਸਮ ਦੀਆਂ ਤੁਸੀਂ ਅੱਜ ਕੱਲ੍ਹ ਤਾਂ ਇੰਨੀ ਕੁ ਇਨਫੋਰਮੇਸ਼ਨ ਹੈ, ਮੈਂ ਹੁਣ ਦੇਖਦਾ ਜਿੰਨੇ ਸਾਈਨ ਬੋਰਡ ਵੱਡੀਆਂ ਵੱਡੀਆਂ ਸੜਕਾਂ ਤੇ ਰੇਲਵੇ ਸਟੇਸ਼ਨ ਜਾਂ ਦੂਜੇ ਤਾਂ ਹੈ ਹੀ ਸੈਂਟਰ ਦੇ ਕੰਟਰੋਲ ਸੀ, ਪਰ ਜਿਹੜੇ ਸਟੇਟ ਦੇ ਪ੍ਰਿੰਸਿਸ ਨੇ ਉਹ ਪੰਜਾਬੀ ਗਾਇਬ ਹੁੰਦੀ ਜਾਂਦੀ ਹੈ, ਤੁਹਾਨੂੰ ਕਿਤੇ ਪੰਜਾਬੀ ਦੇਖਣ 'ਚ ਨਹੀਂ ਮਿਲਦੀ। ਹਾਲਾਂਕਿ ਮੈਂ ਦੇਖ ਰਿਹਾ ਸੀ ਕੁਦਰਤੀ ਆਉਂਦੇ ਆ, ਇੱਕ ਨਿਸ਼ਾਨ ਮੈਗਜ਼ੀਨ ਦਿੱਲੀ ਤੋਂ ਹੈ ਔਰ ਉਸ ਦਾ ਇੱਕ ਲੇਟੈਸਟ ਐਡੀਸ਼ਨ ਡਾਕਟਰ ਜਸਵੰਤ ਸਿੰਘ ਨੇਕੀ ਜਿਹੜੇ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਫਾਊਂਡਰਸ ਜੋ ਸਨ, ਬੜੇ ਅੱਛੇ ਕਵੀ ਸਨ, PGI ਦੇ ਡਾਇਰੈਕਟਰ ਵੀ ਰਹੇ, ਔਰ ਮੈਨੂੰ ਉਹਨਾਂ ਦੇ ਨਾਲ ਜਦੋਂ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਹੋਈ ਹੈ 1993 ਸ਼ਿਕਾਗੋ 'ਚ, ਤੇ ਉਹਨਾਂ ਦੀ ਵੀ ਸਿੱਖ ਧਰਮ ਦੇ ਉੱਤੇ ਪ੍ਰੈਜੈਂਟੇਸ਼ਨ ਸੀ, ਮੇਰੀ ਵੀ ਉਸ ਵਰਲਡ ਪਾਰਲੀਮੈਂਟ ਆਫ ਰਿਲੀਜਨਸ ਜਿਹਦੇ 'ਚ 160 ਤੋਂ ਜ਼ਿਆਦਾ ਦੇਸ਼ਾਂ ਦੇ 160 ਤੋਂ ਜ਼ਿਆਦਾ ਧਰਮਾਂ ਦੇ ਨੁਮਾਇੰਦੇ ਜਿਨ੍ਹਾਂ ਛੋਟੇ ਛੋਟੇ ਵੀ ਗਰੁੱਪ ਸਨ ਉਹ ਸਨ। ਮੇਰਾ ਟੌਪਿਕ ਉਹਦੇ ਵਿੱਚ ਗੁਰੂ ਗ੍ਰੰਥ ਸਾਹਿਬ ਐਜ਼ ਦਾ ਯੂਨੀਵਰਸਲ ਸਕ੍ਰਿਪਚਰ ਸੀ। ਸੋ ਹੁਣ ਪਿਛਲੇ ਦਿਨਾਂ 'ਚ ਡਾਕਟਰ ਨੇਕੀ ਜਿਹੜੇ ਨੇ ਉਹ ਚੜ੍ਹਾਈ ਕਰ ਗਏ ਨੇ ਔਰ ਉਹਨਾਂ ਦੇ ਉੱਤੇ ਹੀ ਉਹ ਸਾਰਾ ਐਡੀਸ਼ਨ ਸੀ ਨਿਸ਼ਾਨ ਦਾ। ਔਰ ਇੱਕ ਆਰਟੀਕਲ ਦੇ ਵਿੱਚ ਜਿਹੜੀ ਹੈ ਉਹਨਾਂ ਦੇ ਜਿਹੜਾ ਉਹ ਲਿਖਦੇ ਰਹੇ, ਉਹਨਾਂ ਨੇ ਬੜਾ ਇਤਿਹਾਸਕ ਪੱਖ ਤੋਂ ਲਿਖਿਆ, ਦਾਰਸ਼ਨਿਕ ਪੱਖ ਤੋਂ ਲਿਖਿਆ ਔਰ ਲੇਟੈਸਟ ਜੋ ਚੱਲਦਾ ਰਿਹਾ ਮਾਸਟਰ ਤਾਰਾ ਸਿੰਘ ਦੇ ਜ਼ਮਾਨੇ 'ਚ ਕਿਸੇ ਵੇਲੇ ਪ੍ਰਭਾਤ ਅਖਬਾਰ ਨੂੰ ਵੀ ਉਹ ਐਡਿਟ ਕਰਦੇ ਰਹੇ, ਭਾਵੇਂ ਉਹ ਮੈਡੀਕਲ ਕਾਲਜ ਅੰਮ੍ਰਿਤਸਰ 'ਚ ਪੜ੍ਹਦੇ ਸਨ। ਬੜੇ ਅੱਛੇ ਇਨਸਾਨ, ਬਹੁਤ ਹੰਬਲ। ਔਰ ਉਹਨਾਂ ਦੇ ਇੱਕ ਆਰਟੀਕਲ 'ਚ ਮੈਂ ਦੇਖ ਰਿਹਾ ਸੀ, ਉਹਨਾਂ ਨੇ ਜਿਹੜਾ ਉਸ ਵੇਲੇ ਦੇ ਰੇਲਵੇ ਸਟੇਸ਼ਨ ਲਾਹੌਰ ਦੀ ਪਿਕਚਰ ਦਿੱਤੀ ਹੋਈ ਸੀ ਔਰ ਉਸ ਦੇ ਉੱਤੇ ਸਭ ਤੋਂ ਉੱਤੇ ਅੰਗਰੇਜ਼ੀ 'ਚ ਲਾਹੌਰ ਲਿਖਿਆ, ਫਿਰ ਮੋਟਾ ਗੁਰਮੁਖੀ ਪੰਜਾਬੀ 'ਚ ਹੈ, ਫਿਰ ਉਰਦੂ 'ਚ ਹੈ, ਫਿਰ ਹਿੰਦੀ 'ਚ ਹੈ। ਸੋ ਅਸੀਂ ਬੇਸ਼ੱਕ ਕਹਿਣ ਨੂੰ ਕਹੀਏ ਈਵਨ ਜੇ ਅੰਗਰੇਜ਼ਾਂ ਦੇ ਜ਼ਮਾਨੇ 'ਚ 45-46 ਦੀ ਉਹ ਪਿਕਚਰ ਸੀ ਕਿ ਉਹਨਾਂ ਜ਼ਮਾਨਿਆਂ 'ਚ ਇਵਨ ਲਾਹੌਰ ਵਰਗੇ 'ਚ ਵੀ ਅੰਗਰੇਜ਼ੀ ਤੋਂ ਬਾਅਦ ਪੰਜਾਬੀ ਜਿਹੜੀ ਹੈ ਗੁਰਮੁਖੀ ਸਕ੍ਰਿਪਟ ਦੇ ਵਿੱਚ ਉਹ ਰਾਈਟ ਅਪ ਸੀ। ਪਰ ਅੱਜ ਜਿਸ ਪੰਜਾਬੀ ਸੂਬੇ ਨੂੰ ਬਣਾਉਣ ਦੇ ਲਈ ਕਿਸ ਕਦਰ ਕੁਰਬਾਨੀਆਂ ਹੋਈਆਂ, ਕਿਵੇਂ 60,000 ਤੋਂ ਜ਼ਿਆਦਾ ਸਿੱਖ ਜਿਹੜੇ ਨੇ ਉਹ ਜੇਲ੍ਹਾਂ 'ਚ ਗਏ, ਮੋਰਚੇ ਤੋਂ ਬਾਅਦ ਮੋਰਚਾ ਲੱਗਦਾ ਰਿਹਾ ਔਰ ਜੇ ਉਹ ਪੰਜਾਬੀ ਸੂਬਾ ਲੂਲਾ ਲੰਗੜਾ ਮਿਲਿਆ ਹੀ, ਰਾਜਧਾਨੀ ਬਾਹਰ, ਪੰਜਾਬੀ ਬੋਲਦੇ ਇਲਾਕੇ ਬਾਹਰ, ਪਾਣੀ ਬਾਹਰ, ਔਰ ਕੁੱਲ ਮਿਲਾ ਕੇ ਅੱਜ ਜਿਹੜੀ ਸਰਕਾਰ ਅਕਾਲੀ ਜਿਨ੍ਹਾਂ ਨੇ ਖੁਦ ਇਸ ਜਿਹੜੀ ਐਜੀਟੇਸ਼ਨ ਨੂੰ ਲੀਡ ਕੀਤਾ ਸੀ ਮਾਸਟਰ ਤਾਰਾ ਸਿੰਘ ਦੇ ਜ਼ਮਾਨੇ 'ਚ, ਉਹਨਾਂ ਨੂੰ ਇਹ ਭੁੱਲ ਹੀ ਗਿਆ ਕਿ ਭਾਈ ਇਹ ਜਿਹੜਾ ਹੈ, ਕਿਉਂਕਿ ਉਹਨਾਂ ਨੇ ਤਾਂ ਉਸ ਨਾਗਪੁਰ ਦੀਆਂ ਡਾਇਰੈਕਸ਼ਨਸ ਥੱਲੇ ਤਹਿਜ਼ੀਬ, ਜ਼ਬਾਨ, ਮਜ਼ਹਬ, ਇੰਸਟੀਟਿਊਸ਼ਨ, ਸੰਸਥਾਵਾਂ ਸਭ ਨੂੰ ਡਿਸਟਰੋਏ ਕਰਨਾ ਮਿੱਥਿਆ ਹੋਇਆ। ਔਰ ਅਸੀਂ ਫਿਰ ਵੀ ਜਿਹੜਾ ਇਸ ਦਿਨ ਨੂੰ, ਭਾਵੇਂ ਜੇ ਅਸੀਂ ਦਿਨ ਦੇ ਦਿਨ ਕਰਦੇ ਤਾਂ ਇਸ ਦਾ ਮੈਂ ਇਤਿਹਾਸ ਵੀ ਰਿਲੇਟ ਕਰਦਾ ਔਰ ਇਹ ਬੰਗਲਾ ਬੋਲਣ ਵਾਲਿਆਂ ਦੀ ਗਿਫਟ ਹੈ ਕਿ ਇਹ ਦਿਨ ਵੀ ਬੰਗਲਾਦੇਸ਼ ਜਦੋਂ ਆਜ਼ਾਦ ਹੋਇਆ ਉਹਨਾਂ ਨੇ ਲੌਬੀ ਕੀਤੀ, ਕਿਉਂਕਿ 1950 'ਚ ਪਾਕਿਸਤਾਨ ਦੀ ਜਿਹੜੀ ਲੈਂਗੁਏਜ ਪਾਲਿਸੀ ਸੀ ਉਸ ਦੇ ਖਿਲਾਫ ਹੀ ਬੰਗਾਲੀਆਂ ਨੇ ਪ੍ਰੋਟੈਸਟ ਕੀਤਾ ਸੀ, ਗੋਲੀ ਚੱਲੀ, ਮਾਰੇ ਗਏ ਔਰ ਜਦੋਂ ਬੰਗਲਾਦੇਸ਼ ਬਣਿਆ ਉਸ ਤੋਂ ਬਾਅਦ ਉਹਨਾਂ ਨੇ ਇਸ ਦਿਨ ਨੂੰ ਰੈਕਗਨਾਈਜ਼ ਕਰਨ ਲਈ ਲੌਬੀ ਕੀਤੀ। ਔਰ ਸਾਡੇ ਕਿਉਂਕਿ ਸਾਊਥ ਵਿਊ ਬ੍ਰਾਡਕਾਸਟਿੰਗ ਦੇ ਵਿੱਚ ਇਹਨਾਂ ਦੇ ਆਪਣਾ ਚੈਨਲ ਵੀ ਹੈ ਔਰ ਸਾਡਾ ਬਹੁਤ ਵੱਡਾ ਹਾਲ ਹੈ, ਇਸ ਦਿਨ ਦੇ ਮੌਕੇ ਉਹਨਾਂ ਨੇ ਇੱਥੇ ਬਹੁਤ ਵੱਡਾ ਇਕੱਠ ਕੀਤਾ ਹੈ, ਸ਼ਾਇਦ 2-3 ਹਜ਼ਾਰ ਦਾ ਇਕੱਠ ਹੋਏਗਾ ਜਿਵੇਂ ਆਰਗੇਨਾਈਜ਼ਰਸ ਨੇ ਪਹਿਲਾਂ ਦੱਸਿਆ ਸੀ ਕਿ ਹੋਣੇ। ਸੋ ਬੰਗਾਲੀਆਂ ਨੂੰ, ਬੰਗਾਲੀ ਹਿੰਦੂ ਹੋਏ ਮੁਸਲਮਾਨ ਹੋਏ, ਆਪਣੀ ਜ਼ਬਾਨ ਪਿਆਰੀ ਹੈ ਔਰ ਇਹ ਵੀ ਇੱਕ ਯੂਨੀਕ ਬੰਗਾਲੀਆਂ 'ਚ ਹੀ ਹੋਏਗਾ ਕਿ ਇਧਰ ਜੇ ਭਾਰਤ ਦੇ ਵਿੱਚ ਰਾਸ਼ਟਰੀ ਗਾਨ ਜਨ ਗਨ ਮਨ ਅਧਿਨਾਇਕ ਜਾਇਆ ਹੈ ਰਵਿੰਦਰਨਾਥ ਟੈਗੋਰ ਦਾ ਲਿਖਿਆ ਹੋਇਆ, ਤੇ ਬੰਗਲਾਦੇਸ਼ ਦਾ ਜਿਹੜਾ ਨੈਸ਼ਨਲ ਐਂਥਮ ਹੈ, ਰਾਸ਼ਟਰੀ ਸੌਂਗ ਹੈ ਅਮਾਰ ਸੋਨਾਰ ਬਾਂਗਲਾ, ਇਹ ਵੀ ਰਵਿੰਦਰਨਾਥ ਟੈਗੋਰ ਦਾ ਲਿਖਿਆ ਹੋਇਆ। ਸੋ ਇਹ ਗੱਲ ਬੜੀ ਯੂਨੀਕ ਹੈ ਕਿ ਜਦੋਂ ਜ਼ਬਾਨ ਦਾ ਮੁੱਦਾ ਆਉਂਦਾ ਹੈ, ਉਹਨਾਂ ਦੀ ਤਹਿਜ਼ੀਬ ਦਾ ਮੁੱਦਾ ਆਉਂਦਾ ਹੈ, ਫਿਰ ਉੱਥੇ ਮਜ਼ਹਬ ਦੀ ਕੰਧ ਨਹੀਂ ਰਹਿੰਦੀ ਉਹਨਾਂ ਦੀ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਪਾਕਿਸਤਾਨ ਬਣਾਉਣ 'ਚ ਸਭ ਤੋਂ ਮੋਹਰੀ ਰੋਲ ਬੰਗਾਲੀ ਮੁਸਲਮਾਨਾਂ ਨੇ ਅਦਾ ਕੀਤਾ ਹੈ। ਸਹਾਰਾਵਰਦੀ ਔਰ ਮੁਸਲਿਮ ਲੀਗ ਦਾ ਜਿਹੜਾ ਬੰਗਾਲ ਦੇ ਵਿੱਚ ਉਹਨਾਂ ਦੀ ਹਕੂਮਤ ਰਹੀ 46 ਦੇ ਪੀਰੀਅਡ 'ਚ, ਲੇਕਿਨ ਔਰ ਉਹਨਾਂ ਨੇ ਆਪਣੀ ਜ਼ਬਾਨ ਦੇ ਨਾਲ ਕੰਪਰੋਮਾਈਜ਼ ਨਹੀਂ ਕੀਤਾ। ਮਜ਼ਹਬ ਆਪਣੀ ਥਾਂ ਤੇ ਹੈ, ਉਹਨਾਂ ਦਾ ਇਹ ਕਹਿਣਾ, ਤੇ ਅਸੀਂ ਉਹਨਾਂ ਦੇ ਵਸ ਪਏ ਜਿਨ੍ਹਾਂ ਨੇ ਜਿਹੜਾ ਜਿਸ ਤਰੀਕੇ ਦੇ ਨਾਲ ਆਪਣੀ ਮਾਂ ਬੋਲੀ ਨੂੰ ਇਨਕਾਰੀ ਹੋਏ ਮਾਂ ਬੋਲੀ ਤੋਂ
1951 ਦੀ ਮਰਦਮਸ਼ੁਮਾਰੀ ਤੋਂ ਲੈ ਕੇ। ਵੱਖਰੀ ਗੱਲ ਹੈ ਕਿ ਹੁਣ ਹਰਿਆਣੇ ਦੇ ਵਿੱਚ ਕੀ ਹੋ ਰਿਹਾ ਉਹ ਮੈਂ ਬਾਅਦ ਦੇ ਟੌਪਿਕਸ ਦੇ ਵਿੱਚ ਡਿਸਕਸ ਕਰਾਂਗਾ ਜੀ। ਸੋ ਕੁੱਲ ਮਿਲਾ ਕੇ ਇਸ ਬੈਕਡ੍ਰੌਪ ਦੇ ਵਿੱਚ ਗੁਰਦੁਆਰਾ ਸਿੰਘ ਸਭਾ ਇਹ ਇਕੱਠ ਜਿਹੜਾ ਹੈ ਉਹਨਾਂ ਦੇ ਮੁੱਖ ਦੀਵਾਨ ਤੋਂ ਬਾਅਦ 2 ਵਜੇ ਦੇ ਕਰੀਬ ਸ਼ੁਰੂ ਹੋਇਆ। ਲਗਭਗ 4 ਘੰਟੇ ਤੋਂ ਜ਼ਿਆਦਾ ਇਹ ਚੱਲਿਆ ਔਰ ਇਸ ਦੇ ਵਿੱਚ ਬੇਸ਼ੱਕ ਗੁਰਦੁਆਰੇ ਤਾਂ 40 ਦੇ ਕਰੀਬ ਜਿਹੜੇ ਉਹਨਾਂ ਦੇ ਰੈਗੂਲਰ ਮੈਂਬਰ ਨੇ, ਲੇਕਿਨ ਕਿਉਂਕਿ ਖੁੱਲਾ ਸੱਦਾ ਸੀ, ਇਸ ਦੀ ਐਡ ਵੀ ਚੱਲ ਰਹੀ ਸੀ, ਸੋ 200 ਤੋਂ ਜ਼ਿਆਦਾ ਜਿਹੜੇ ਸ਼ੁਰੂਆਤੀ ਦੌਰ 'ਚ, ਬਾਕੀ ਆਉਂਦੇ ਜਾਂਦੇ ਰਹੇ ਲੋਕ ਜੀ, ਉਸ ਦੇ ਵਿੱਚ ਪਾਰਟਿਸਿਪੇਸ਼ਨ ਹੋਈ। ਦੂਰ ਦੁਰਾਡਿਓਂ ਇੱਥੋਂ ਦੀਆਂ ਸਾਰੀਆਂ ਈਸਟ ਕੋਸਟ ਦੀਆਂ ਸਟੇਟਾਂ ਤੋਂ ਔਰ ਈਵਨ ਮਿਸ਼ੀਗਨ ਤੋਂ ਵੀ ਜਿਹੜੇ ਵੀਰ ਨੇ ਉਹ ਪਹੁੰਚੇ ਹੋਏ ਸਨ। ਔਰ ਉਹਦੇ 'ਚ ਕਿਉਂਕਿ ਓਪਨਿੰਗ ਲਈ ਮੈਨੂੰ ਕਿਹਾ ਗਿਆ ਸੀ, ਮੈਂ ਤਾਂ ਜਿਵੇਂ ਐਜ਼ ਯੂਜੂਅਲ ਜਿਵੇਂ ਯੂਬਾ ਸਿਟੀ 'ਚ ਵੀ 1 ਨਵੰਬਰ ਨੂੰ ਇਕੱਠ ਹੋਇਆ ਸੀ, ਉਹ ਸਰਬੱਤ ਖਾਲਸਾ ਤੋਂ ਪਹਿਲਾਂ ਸੀ 10 ਨਵੰਬਰ ਦੇ ਜੋ ਚੱਬੇ 'ਚ ਹੋਇਆ। ਇੱਥੇ ਵੀ ਮੈਂ ਇਹੀ ਇਹ ਕਿਹਾ ਕਿ ਭਾਈ ਦੇਖੋ ਹੁਣ ਉਹ ਸਮਾਂ ਕਿ ਵੀ ਅੱਜ ਅਸੀਂ ਉੱਥੇ ਆ ਕੇ ਖੜੇ ਹਾਂ ਕਿ ਸਾਡੀ ਹੋਂਦ ਬਚਣੀ ਹੈ ਕਿ ਨਹੀਂ ਬਚਣੀ ਸਾਊਥ ਏਸ਼ੀਆ 'ਚ, ਇਸ ਲੈਵਲ ਦਾ ਚੈਲੰਜ ਹੈ। ਔਰ ਇਹੋ ਜਿਹੀ ਹਾਲਾਤ ਜਦੋਂ 18ਵੀਂ ਸਦੀ 'ਚ ਬਣੇ, ਵੱਡਾ ਘੱਲੂਘਾਰਾ ਜਿਹਦਾ ਅਸੀਂ ਅਕਸਰ ਜ਼ਿਕਰ ਕਰਦੇ ਹਾਂ, ਇੱਕ ਦਿਨ ਦੇ ਵਿੱਚ 40-50 ਹਜ਼ਾਰ ਦੇ ਕਰੀਬ ਸਿੰਘ ਸਿੰਘਣੀਆਂ ਭੁਜੰਗੀ ਭੁਜੰਗਣਾ ਮਾਰੇ ਗਏ ਸੀ। ਉਦੋਂ ਵੀ ਸਿੱਖ ਮਿਸਲਾਂ ਵਿੱਚ ਵੰਡੇ ਹੋਏ, ਭਾਵੇਂ ਰਾਜ ਸੀ ਮਿਸਲਾਂ ਦੇ ਕੋਲ, ਪਰ ਇੰਨਾ ਵੱਡਾ ਜਿਹੜਾ ਨੁਕਸਾਨ ਔਰ ਮੋਰਾਲ ਦਾ ਡਿੱਗਣ ਦਾ ਜਿਹੜਾ ਡਰ ਸੀ, ਉਹ ਪੀਰੀਅਡ ਸੀ ਕਿ ਸਰਦਾਰ ਜੱਸਾ ਸਿੰਘ ਆਹਲੂਵਾਲੀਆ ਨੇ ਇਹ ਕਾਲ ਦਿੱਤੀ ਸੀ ਕਿ ਭਾਈ ਮਿਸਲ ਵੰਡ ਅਬ ਕਬਹੂ ਨਾ ਪਾਓ, ਰਲ ਮਿਲ ਕੇ ਇਹ ਪੰਥ ਬਚਾਓ। ਇਸ ਵੇਲੇ ਇਹ ਮਿਸਲਾਂ ਦੀ ਕਿ ਕਿਸ ਝੰਡੇ ਥੱਲੇ ਕੌਣ ਕਿੱਥੇ ਲੜੇਗਾ ਇਹ ਨਾ ਕਰੋ, ਇਸ ਵੇਲੇ ਸਿਰ ਜੋੜ ਕੇ ਬੈਠੋ ਔਰ ਪੰਥ ਨੂੰ ਜਿਹੜਾ ਹੈ ਉਹ ਇਸ ਖਤਰੇ ਚੋਂ ਕੱਢਣ ਦੇ ਲਈ ਜੂਝੋ। ਸੋ ਇਹੀ ਮੇਰਾ ਤਾਂ ਸੁਨੇਹਾ ਸੀ ਕਿ ਭਾਈ ਜੋ ਅੱਜ ਸਥਿਤੀ ਹੈ ਇਹ ਨਾ ਹੋਏ। ਸਰਬੱਤ ਖਾਲਸਾ ਇੱਕ ਹੋਪ ਦੇ ਤੌਰ ਤੇ ਆਇਆ ਹੈ, ਕਿਵੇਂ ਲੱਖਾਂ ਸਿੱਖ ਆਪ ਮੁਹਾਰੇ ਪੰਥ ਦੇ ਪਿਆਰ ਨੂੰ ਦਿਲ 'ਚ ਲੈ ਕੇ ਚੱਬੇ ਆਏ ਪਹੁੰਚੇ ਔਰ ਉਸ ਸਾਰੇ ਨੇ ਇਹ ਮੈਸੇਜ ਤਾਂ ਸਾਨੂੰ ਦਿੱਤਾ, ਇਹ ਹੌਸਲਾ ਵੀ ਦਿੱਤਾ, ਸਟਰੈਂਥ ਵੀ ਦਿੱਤੀ ਕਿ ਪੰਜਾਬ ਦੇ ਵਿੱਚ ਗੱਲ ਲਾਈਵ ਹੈ। ਪਰ ਜੇ ਅਸੀਂ ਇਸ ਗੱਲ ਨੂੰ ਉਸੇ ਹੀ ਸਪਿਰਿਟ ਦੇ ਵਿੱਚ ਅੱਗੇ ਲੈ ਕੇ ਨਾ ਤੁਰ ਸਕੇ ਜੀ, ਹੁਣ ਬੇਸ਼ੱਕ ਜਿਹੜਾ ਅਗਲਾ ਸਰਬੱਤ ਖਾਲਸਾ 2016 ਦਾ ਖਾਲਸਾ ਸਾਜਨਾ ਦਿਵਸ ਦੇ ਮੌਕੇ ਤੇ ਹੈ ਔਰ ਮੇਰਾ ਇਹ ਕਹਿਣਾ ਸੀ ਕਿ ਵੀ ਜਿਸ ਕਿਸਮ ਦਾ ਮੈਂ ਚਾਰ ਚਫੇਰਾ ਦੇਖ ਰਿਹਾ ਹਾਂ ਕਿ ਅਸੀਂ ਕੰਸੈਂਸਸ ਬਿਲਡ ਕਰਨ ਦੀ ਥਾਂ ਤੇ ਹਰ ਕੋਈ ਆਪੋ ਆਪਣਾ ਕੁਛ ਨਾ ਕੁਛ ਲੈ ਕੇ ਤੁਰੇ, ਭਾਵੇਂ ਭਾਵਨਾ ਇਹ ਹੈ ਵੀ ਅਸੀਂ ਕੁਛ ਕਰਨਾ ਹੈ, ਪਰ ਮੇਰਾ ਇਹ ਕਹਿਣਾ ਸੀ ਕਿ ਵੀ ਜੇ 18ਵੀਂ ਸਦੀ 'ਚ ਸਰਬੱਤ ਖਾਲਸਾ ਇੱਕ ਯੂਨੀਫਾਈਂਗ ਫੈਕਟਰ ਸੀ, ਇਹ ਨਾ ਹੋਏ ਕਿ ਅੱਜ ਇਸ ਸਰਬੱਤ ਖਾਲਸਾ ਦੀ ਇੰਸਟੀਟਿਊਸ਼ਨ ਨੂੰ ਵੀ ਅਸੀਂ ਫਰਦਰ ਆਪੋ ਆਪਣੇ ਹੀ ਜਿਹੜੇ ਝੰਡੇ ਦੇ ਥੱਲੇ ਮੋਰ ਡਿਵਾਈਸਿਵ ਬਣਾ ਦਈਏ ਔਰ ਇਸ ਨੂੰ ਵੈਲ ਰਿਸੀਵ ਕੀਤਾ ਗਿਆ। ਉਸ ਤੋਂ ਬਾਅਦ ਜਿਹੜਾ ਭਾਈ ਜਗਤਾਰ ਸਿੰਘ ਹਵਾਰਾ ਜਥੇਦਾਰ ਅਕਾਲ ਤਖਤ ਵੱਲੋਂ ਪਿਛਲੇ ਦਿਨਾਂ ਹੀ ਦਿੱਤਾ ਗਿਆ ਸੁਨੇਹਾ, ਉਸ ਨੂੰ ਭਾਈ ਰਜਿੰਦਰ ਸਿੰਘ ਹੋਰਾਂ ਨੇ ਸ਼ੇਅਰ ਕੀਤਾ ਸੰਗਤਾਂ ਦੇ ਨਾਲ ਔਰ ਇਸ ਕੋਆਰਡੀਨੇਸ਼ਨ ਕਮੇਟੀ ਦੀ ਰੂਹੇ ਰਵਾਂ ਭਾਈ ਹਿੰਮਤ ਸਿੰਘ, ਡਾਕਟਰ ਬਖਸ਼ੀਸ਼ ਸਿੰਘ, ਭਾਈ ਹਰਜਿੰਦਰ ਸਿੰਘ, ਉਹਨਾਂ ਨੇ ਸਟੇਜ ਨੂੰ ਕੰਡਕਟ ਕੀਤਾ। 3-4 ਜਿਹੜੇ ਉਸ ਦੇ ਉੱਤੇ ਸਬਜੈਕਟ ਰੱਖੇ ਗਏ ਸੀ ਕਿ ਭਾਈ 2015 ਦਾ ਸਰਬੱਤ ਖਾਲਸਾ ਅਗਲਾ ਕਿਵੇਂ ਹੈ ਔਰ ਕਿਵੇਂ ਦੁਨੀਆ ਦੇ ਵਿੱਚ ਕੋਆਰਡੀਨੇਟ ਕਰਨ ਦੇ ਲਈ ਜਿਹੜਾ ਹੈ ਜੋ ਜਥੇਦਾਰ ਹਵਾਰਾ ਦਾ ਮੈਸੇਜ ਹੈ ਕਿ ਵੀ ਇੱਕ ਮੈਂਬਰ ਹਰ ਜਥੇਬੰਦੀ ਦਾ ਲਿਆ ਜਾਏ ਔਰ ਇੱਕ ਖਾਸ ਤੌਰ ਦੇ ਉੱਤੇ ਕਿਉਂਕਿ ਇਸ ਫੰਕਸ਼ਨ ਦੇ ਵਿੱਚ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਔਰ ਸਿੱਖਸ ਫਾਰ ਜਸਟਿਸ ਦੇ ਭਾਈ ਅਵਤਾਰ ਸਿੰਘ ਪੰਨੂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਬੂਟਾ ਸਿੰਘ ਖੜੌਤ, ਉਹਨਾਂ ਦੀਆਂ ਸਾਰੀਆਂ ਟੀਮਾਂ ਸਨ। ਸੋ ਕੁਛ ਨਾ ਕੁਛ ਗਰਮ ਨਰਮ ਮੁੱਦੇ ਵੀ ਆਉਂਦੇ ਨੇ ਔਰ ਖਾਸ ਤੌਰ ਤੇ ਜਿਹੜਾ ਇੱਕ ਬੜਾ ਅੱਛਾ ਫੈਸਲਾ ਲਿਆ ਉਹਨਾਂ ਨੇ ਔਰ ਆਲਰੇਡੀ ਉਹਦੇ ਲਈ ਪਰਮਿਟ ਵੀ ਲਿਆ ਹੋਇਆ ਕਿ 9 ਅਪ੍ਰੈਲ ਨੂੰ ਵਾਸ਼ਿੰਗਟਨ ਡੀਸੀ ਦੇ ਵਿੱਚ ਇੱਕ ਫਰੀडम ਰੈਲੀ ਕਰਨ ਦਾ ਜਿਹੜਾ ਉਹ ਪ੍ਰੋਗਰਾਮ ਉਲੀਕਿਆ ਗਿਆ। ਸੋ ਉਸ ਨੂੰ ਲੈ ਕੇ ਥੋੜੀ ਬਹੁਤ ਨੋਕ ਝੋਕ ਹੋਈ ਕਿ ਜੀ ਕਿਹਦੇ ਝੰਡੇ ਥੱਲੇ ਹੋਏ, ਹੈਡਿੰਗ ਕੀ ਹੋਏ, ਕੌਣ ਕੀ ਕਰੇ, ਜਿਹੜਾ ਥੋੜਾ ਜਿਹਾ ਦੁਖਦਾਈ ਵੀ ਸੀ। ਜਿਹੜੇ ਸੈਂਸੀਬਲ ਔਰ ਸੈਂਸਿਟਿਵ ਸੀ ਉਹਨਾਂ ਨੇ ਕਿਹਾ ਜੀ ਅਜੇ ਤੁਸੀਂ 10 ਮਿੰਟ ਪਹਿਲੇ ਜਥੇਦਾਰ ਹਵਾਰਾ ਦਾ ਮੈਸੇਜ ਪੜ੍ਹ ਕੇ ਹਟਿਓ ਕਿ ਭਾਈ ਇਹ ਛੱਡੋ ਆਪੋ ਆਪਣਾ ਔਰ ਪੰਥ ਦੇ ਭਲੇ ਲਈ ਅੱਗੇ ਆਓ, ਤੇ ਹੁਣ ਤੁਹਾਨੂੰ ਫਿਕਰ ਇਹ ਪੈ ਗਿਆ ਵੀ ਝੰਡਾ ਕਿਹਦਾ ਹੋਏਗਾ ਤੇ ਕਿਹਦਾ ਨਹੀਂ ਹੋਏਗਾ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇਹ ਇੱਕ ਲੋਕਤੰਤਰੀ ਜਿਹੜਾ ਸਿਸਟਮ ਹੈ
ਇਸ ਲੋਕਤੰਤਰ ਤਾਂ ਅੱਜ ਆਇਆ, ਸੋ ਇਹ ਡੈਮੋਕ੍ਰੇਸੀ ਦਾ ਨਾਂ ਜੀ, ਪਰ ਸਿੱਖਾਂ ਦੇ ਵਿੱਚ ਇਹ ਜਦੋਂ ਤੁਸੀਂ ਅਦਬ ਅਦਾਬ ਦੇ ਨਾਲ ਵਿਚਾਰ ਭਿੰਨਤਾ ਰੱਖਦੇ ਹੋ ਜਾਂ ਕਿਸੇ ਦੇ ਕੋਈ ਕੰਸਰਨ ਵੀ ਨੇ, ਬੀਤੇ ਦੇ ਵਿੱਚ ਸ਼ਿਕਾਇਤਾਂ ਵੀ ਨੇ, ਉਸ ਦਾ ਇੱਕ ਚੰਗਾ ਢੰਗ ਹੈ ਕਿ ਬਜਾਏ ਤੁਸੀਂ ਜਿਹਨੂੰ ਕਹਿੰਦੇ ਨੇ ਜੀ ਅੰਦਰੋਂ ਅੰਦਰ ਵਿਸ ਘੋਲਣਾ, ਉਹਦੇ ਕੋਲੋਂ ਤੁਸੀਂ ਉਹਨੂੰ ਜ਼ਾਹਰ ਕਰਦੇ ਹੋ। ਹਾਂ, ਜੇ ਐਂਡ 'ਚ ਤੁਸੀਂ ਇੱਕ ਰਿਜ਼ੋਲਵ ਕਰਕੇ ਨਿਕਲਦੇ ਹੋ ਕਿ ਭਾਈ ਤੁਸੀਂ ਜਿਹੜਾ ਇਸ ਚੋਂ ਪੰਥ ਦੀ ਚੜ੍ਹਦੀ ਕਲਾ ਦਾ ਏਜੰਡਾ ਕੱਢਣਾ। ਸੋ ਕੁੱਲ ਮਿਲਾ ਕੇ ਔਰ TV 84 ਦਾ ਜ਼ਿਕਰ ਵੀ ਹੋਇਆ, ਭਾਈ ਹਿੰਮਤ ਸਿੰਘ ਹੋਰਾਂ ਨੇ ਟੁਵਰਡਸ ਦਾ ਐਂਡ ਇਹ ਗੱਲ ਕਹੀ ਕਿ ਭਾਈ ਚੈਨਲ ਹੋਰ ਵੀ ਬਥੇਰੇ ਨੇ ਜੀ, ਪਰ ਅੱਜ ਜਿਸ ਤਰੀਕੇ ਨਾਲ ਪੰਥ ਦੀ ਨੁਮਾਇੰਦਗੀ, ਪੰਥ ਦੀ ਵਿਚਾਰਧਾਰਾ ਦੀ ਨੁਮਾਇੰਦਗੀ TV 84 ਕਰਦੇ ਔਰ ਜਿਸ ਤਰੀਕੇ ਦੇ ਨਾਲ ਕੋਈ ਵੀ ਦੁਨੀਆ 'ਚ ਵਾਪਰਦਾ ਉਸ ਦਾ ਠੋਕਵਾਂ ਜਵਾਬ ਇਸ ਪਲੇਟਫਾਰਮ ਤੋਂ ਦਿੱਤਾ ਜਾਂਦਾ ਹੈ, ਉਹ ਸਰਵਿਸ ਕੋਈ ਹੋਰ ਨਹੀਂ ਕਰ ਰਿਹਾ। ਸੋ ਉਹਨਾਂ ਨੇ ਗੁਰਦੁਆਰਾ ਕਮੇਟੀਆਂ ਨੂੰ ਅਪੀਲ ਵੀ ਕੀਤੀ ਕਿ TV 84 ਦੀ ਫਾਈਨੈਂਸ਼ੀਅਲ ਹੈਲਪ ਕਰੋ ਔਰ ਕੁਛ ਨੇ ਜਿਹੜਾ ਐਟਲੀਸਟ ਜਿੰਨੇ ਪ੍ਰੋਗਰਾਮ ਹੁੰਦੇ ਨੇ ਉਹਨਾਂ ਨੂੰ ਜਿਹੜਾ ਉਹ ਸਪਾਂਸਰ ਕਰਵਾਉਣ, ਐਡਸ ਦੇਣ। ਔਰ ਮੈਂ ਸਮਝਦਾ ਵੀ ਗੁਰਦੁਆਰਿਆਂ ਕੋਲ ਇੰਨੇ ਕੁ ਰਿਸੋਰਸਿਸ ਨੇ ਕਿ ਜੋ ਚਾਹਣ ਤੇ ਇਹ ਕੋਈ ਵੱਡੇ ਬਜਟ ਵਾਲੀ ਗੱਲ ਨਹੀਂ ਹੈ ਜੀ ਜੀ, ਪਰ ਮੰਦੇ ਭਾਗਾਂ ਨੂੰ ਬਹੁਤ ਸਾਰੀਆਂ ਥਾਵਾਂ ਦੇ ਉੱਤੇ ਪ੍ਰਾਇੋਰਟੀਜ਼ ਹੀ ਡਿਫਰੈਂਟ ਨੇ। ਔਰ ਇਸ ਸਾਰੇ ਮਾਹੌਲ ਦੇ ਵਿੱਚ ਜਿਹੜਾ ਔਰ ਸਰ ਹਰਪ੍ਰੀਤ ਸਿੰਘ ਸੰਧੂ ਜਿਹੜੇ ਫਰੈਂਡਸ ਆਫ ਸਿੱਖ ਕਾਕਸ ਜੀ ਜਿਹਦੇ ਚ ਇਸ ਵੇਲੇ 54-55 ਕਾਂਗਰਸਮੈਨ ਨੇ, ਉਹਨਾਂ ਨੇ ਵੀ ਬਰੀਫਿੰਗ ਦਿੱਤੀ ਕਿ ਵੀ ਕਿਸ ਤਰੀਕੇ ਦੇ ਨਾਲ ਕਿਵੇਂ ਕਾਂਗਰਸਮੈਨ ਪਿਟਸ ਔਰ ਦੂਸਰੇ ਜਿਹੜੇ ਨੇ ਉਹ ਮੋਦੀ ਨੂੰ ਚੈਲੰਜ ਕਰ ਰਹੇ ਨੇ, ਜੋ ਕੋਈ JNU ਦਾ ਇਸ਼ੂ ਚੱਲ ਰਿਹਾ ਹੈ, ਸਿੱਖ ਮੁੱਦਿਆਂ ਦੀ ਗੱਲ ਚੱਲ ਰਹੀ ਹੈ। ਔਰ ਇੱਕ ਜਿਹੜੇ ਰਿਪਬਲਿਕਨ ਨੁਮਾਇੰਦੇ ਪੈਨਸਿਲਵੇਨੀਆ ਚੋਂ ਜਿਨ੍ਹਾਂ ਨੂੰ ਹਾਊਸ ਆਫ ਜਿਹੜਾ ਉਹਨਾਂ ਦਾ ਰਿਪਰੈਜ਼ੈਂਟੇਟਿਵ, ਜਿਵੇਂ ਫੈਡਰਲ ਲੈਵਲ ਤੇ ਹਾਊਸ ਆਫ ਰਿਪਰੈਜ਼ੈਂਟੇਟਿਵ ਹੈ ਔਰ ਸੈਨੇਟ ਹੈ, ਇਵੇਂ ਹਰ ਸਟੇਟ ਦੀ ਵੀ ਆਪਣੀ ਹਾਊਸ ਆਫ ਰਿਪਰੈਜ਼ੈਂਟੇਟਿਵ ਔਰ ਸੈਨੇਟ ਹੈ। ਉਹ ਹਾਊਸ ਆਫ ਰਿਪਰੈਜ਼ੈਂਟੇਟਿਵ ਚੋਂ ਜਿਹੜੇ ਨੇ ਰਿਪਬਲਿਕਨ ਪਾਰਟੀ ਨੇ ਉਹਨਾਂ ਨੂੰ ਉਮੀਦਵਾਰ ਚੁਣਿਆ ਜੀ। ਫਸਟ ਨੇਮ ਤਾਂ ਭੁੱਲ ਗਿਆ, ਬੈਂਸ ਲਾਸਟ ਨੇਮ ਉਹ ਲਿਖਦੇ ਨੇ। ਸੋ ਉਹ ਵੀ ਉਹਦੇ ਚ ਮੌਜੂਦ ਸਨ। ਉਹਨਾਂ ਨੇ ਵੀ ਇਹ ਦੱਸਿਆ ਕਿ ਭਾਈ ਮੈਂ ਕਿਵੇਂ ਇਸ ਪਾਸੇ ਪ੍ਰੇਰਿਤ ਹੋਇਆ ਔਰ ਇਸ ਪਾਸੇ ਆਇਆ। ਸੋ ਕੁੱਲ ਮਿਲਾ ਯੰਗਸਟਰਸ ਵੀ ਇਸ ਦੇ ਵਿੱਚ, ਇਸ ਇਕੱਠ ਦੇ ਵਿੱਚ ਮੌਜੂਦ ਸੀ। ਬੇਸ਼ੱਕ ਉਹਨਾਂ ਨੇ ਬਾਅਦ ਚ ਮੈਨੂੰ ਇਹ ਕਿਹਾ ਕਿ ਜੀ ਸਾਡੇ ਲਈ ਕੋਈ ਟਾਈਮ ਨਹੀਂ ਸੀ ਔਰ ਇਹੀ ਜਦੋਂ ਅਸੀਂ ਦੇਖਦੇ ਹਾਂ ਵੀ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਐਲਡਰਸ ਦੇ ਨਾਲ ਅਸੀਂ ਤੁਰੀਏ, ਪਰ ਕੁੱਲ ਮਿਲਾ ਕੇ ਉਹੀ ਗੁਰਦੁਆਰਾ ਪੋਲਿਟਿਕਸ ਹਰ ਥਾਂ ਹਾਵੀ ਹੋ ਜਾਂਦੀ ਹੈ ਔਰ ਸਾਡੀ ਆਵਾਜ਼ ਜਿਹੜੀ ਹੈ ਉਹ ਨਹੀਂ ਹੁੰਦੀ। ਸੋ ਅਸੀਂ ਜਿਹੜੇ ਆਰਗੇਨਾਈਜ਼ਰ ਕੋਆਰਡੀਨੇਟਰ ਸੀ ਉਹਨਾਂ ਨੂੰ ਮੈਂ ਆਪਣੀ ਇਨਪੁਟ ਵੀ ਦਿੱਤੀ ਕਿ ਭਾਈ ਤੁਸੀਂ ਇਹਨੂੰ ਬੈਟਰ ਹੈਂਡਲ ਕਰ ਸਕਦੇ ਸੀ, ਸਟੇਜ ਹੈਂਡਲਿੰਗ ਜੀ। ਕਈ ਵਾਰ ਇਹ ਹੁੰਦਾ ਕਿ ਵੀ ਹਰ ਕੋਈ ਆਪਣੀ ਗੱਲ ਕਹਿਣਾ ਚਾਹੁੰਦਾ ਹੈ, ਆਪਣੀ ਆਵਾਜ਼ ਵੀ ਹਰ ਇੱਕ ਨੂੰ ਸੁਣਨੀ ਚੰਗੀ ਲੱਗਦੀ ਹੈ। ਕਈ ਵਾਰ ਤੁਸੀਂ ਜਿਹੜਾ ਥੋੜਾ ਬਹੁਤ ਟੈਂਪਰ ਵੀ ਲੂਜ਼ ਕਰਦੇ ਹੋ, ਕਈ ਵਾਰ ਉਸੇ ਗੱਲ ਦੀ ਰੈਪੂਟੇਸ਼ਨ ਵੀ ਹੁੰਦੀ ਹੈ। ਪਰ ਜੇ ਸਟੇਜ ਪ੍ਰੋਪਰਲੀ ਕੰਡਕਟ ਹੋ ਰਹੀ ਹੈ ਔਰ ਸਟੇਜ ਤੋਂ ਪਤਾ ਹੈ ਵੀ ਕਿਸ ਨੂੰ ਤੁਸੀਂ ਬੋਲਣ ਲਈ ਵਕਤ ਦਿੱਤਾ ਹੈ, ਜਿਹਨੂੰ ਉਹਦਾ ਡਿਸਪਲਿਨ, ਹਾਲਾਂ ਉਹਨਾਂ ਦਾ ਯਤਨ ਸੀ ਆਰਗੇਨਾਈਜ਼ਰਸ ਦਾ, ਸਿਰਫ ਮੈਂ ਮਾਈਕਰੋਫੋਨ ਦੇ ਉੱਤੇ ਐਡਰੈਸ ਕੀਤਾ, ਬਾਅਦ ਚ ਉਹਨਾਂ ਨੇ ਮਾਈਕ ਪਾਸੇ ਰੱਖਤਾ। ਉਹਨਾਂ ਨੇ ਕਿਹਾ ਜੀ ਓਪਨ ਡਿਸਕਸ਼ਨ ਕਰਾਂਗੇ, ਕਿਉਂਕਿ ਜਿਹਦੇ ਹੱਥ ਚ ਮਾਈਕ ਆਂਦਾ ਉਹ ਸਵਾਲ ਦੀ ਥਾਂ ਲੈਕਚਰ ਕਰਨ ਲੱਗ ਜਾਂਦਾ। ਪਰ ਇਨ ਦਾ ਐਂਡ ਜਿਹਨੇ ਜੋ ਕਰਨਾ ਸੀ ਉਹੀ ਕੀਤਾ। ਮੈਂ ਬਾਅਦ ਚ ਭਾਈ ਹਿੰਮਤ ਸਿੰਘ ਨੂੰ ਕਹਿ ਰਿਹਾ ਸੀ, ਮੈਂ ਕਿਹਾ ਜੀ ਇਹ ਤੁਸੀਂ ਮਾਈਕ ਜਾਂ ਬਿਨਾਂ ਮਾਈਕ ਤੋਂ ਸਾਡੇ ਤੁਸੀਂ ਇੱਕ ਵਾਰੀ ਦਿਓ ਸਹੀ ਮੌਕਾ। ਸੋ ਮੈਂ ਕਿਹਾ ਤੁਹਾਨੂੰ ਸਟੇਜ ਤੋਂ ਇਹ ਮਾਈਕ ਦਾ ਕਸੂਰ ਨਹੀਂ ਹੈ। ਮੈਂ ਕਿਹਾ ਹੁਣ ਤੁਸੀਂ ਕਹੋ ਜੀ ਇਹ ਚਾਕੂ ਦਾ ਕਸੂਰ ਹੈ। ਮੈਂ ਕਿਹਾ ਉਹੀ ਨਾਈਫ ਸਰਜਨ ਦੇ ਹੱਥ 'ਚ ਹੁੰਦਾ ਹੈ ਤੇ ਉਹ ਕੈਂਸਰ ਕੱਢ ਦਿੰਦਾ ਹੈ, ਉਹੀ ਨਾਈਫ ਜਿਹੜਾ ਉਹ ਡਾਕੂ ਦੇ ਹੱਥ 'ਚ ਹੁੰਦਾ ਉਹ ਢਿੱਡ 'ਚ ਮਾਰ ਕੇ ਬੰਦਾ ਮਾਰ ਦਿੰਦਾ ਲੁੱਟਣ ਦੇ ਲਈ। ਸੋ ਮੈਂ ਕਿਹਾ ਹੁਣ ਕੋਈ ਉਹਦਾ ਚਾਕੂ ਦਾ ਕਸੂਰ ਤਾਂ ਨਹੀਂ ਹੈ, ਤੁਸੀਂ ਕਹੋ ਜੀ ਮਾਈਕ ਦਾ ਕਸੂਰ ਹੈ, ਜਿਹੜਾ ਮਾਈਕ ਫੜੇਗਾ ਉਹ ਹਟੇਗਾ ਨਹੀਂ, ਇਹ ਨਹੀਂ ਹੈ। ਵੀ ਇਸ ਦੇ ਉੱਤੇ ਤੁਹਾਡਾ ਕੰਟਰੋਲ ਰਹਿਣਾ ਚਾਹੀਦਾ ਪ੍ਰੋਪਰਲੀ। ਪਰ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਕ ਚੰਗੀ ਗੱਲ ਹੈ ਕਿ ਜਿਸ ਤਰੀਕੇ ਦਾ ਮਾਹੌਲ ਪੰਜਾਬ 'ਚ ਇੱਕ ਪਾਸੇ ਸੁਪਰੈਸ਼ਨ ਦਾ ਬਣਿਆ ਔਰ ਹਕੂਮਤ ਜਿਹੜੀ ਹੈ ਸਿੱਖ ਆਵਾਜ਼ ਨੂੰ ਦਬਾਉਣਾ ਚਾਹੁੰਦੀ ਹੈ, ਡਾਇਸਪੋਰਾ ਸਿੱਖਾਂ ਦੇ ਵਿੱਚ ਚੇਤਨਾ ਹੈ। ਔਰ ਬਾਅਦ ਜਦੋਂ ਡਿਸਕਸ਼ਨ ਵੀ ਸੀ ਉਦੋਂ ਵੀ ਮੈਂ ਇੱਕ ਵਾਰ ਆਪਣਾ ਵਿਊ ਪੁਆਇੰਟ ਦਿੱਤਾ ਹੈ। ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਹੁੰਦੇ ਆ ਉਹਨੂੰ ਕੰਪੇਅਰ ਕੀਤਾ ਜਾ ਰਿਹਾ ਸੀ ਸ਼੍ਰੋਮਣੀ ਕਮੇਟੀ ਨਾਲ। ਮੈਂ ਕਿਹਾ ਜੀ ਇਹਦਾ ਕੋਈ ਤਾਲੁਕ, ਉਹ ਤਾਂ 1925 ਦਾ ਗੁਰਦੁਆਰਾ ਐਕਟ ਦੇ ਥੱਲੇ ਬਣਿਆ ਹੋਇਆ ਉਹਨਾਂ ਦੇ ਸੰਵਿਧਾਨ ਵਿਚਲਾ ਢਾਂਚਾ, ਉਹ ਤਾਂ ਅਸੀਂ ਨਕਾਰਿਆ ਹੋਇਆ ਕਿ ਮੈਂ ਕਿਹਾ ਜੀ ਜਦੋਂ ਅਸੀਂ ਵਰਲਡ ਸਿੱਖ ਪਾਰਲੀਮੈਂਟ ਦੀ ਗੱਲ ਕਰਦੇ ਹਾਂ ਜਿਹੜੇ 13 ਮਤਿਆਂ ਦੇ ਵਿੱਚ ਇੱਕ ਮਤ ਹੈ ਤੇ ਸਾਡੇ ਸਾਹਮਣੇ ਫਿਰ ਉਹ ਫਲਸਤੀਨੀਅਨ ਪਾਰਲੀਮੈਂਟ ਸੀ, ਕੁਰਦ ਪਾਰਲੀਮੈਂਟ ਹੈ। ਅਸੀਂ ਇੱਕ ਆਜ਼ਾਦਾਨਾ ਤੌਰ ਤੇ ਰਿਪਰੈਜ਼ੈਂਟੇਟਿਵ ਗੈਦਰਿੰਗ ਰੱਖੋ,
ਪੰਜਾਬ ਦੀਆਂ ਸੀਟਾਂ ਖਾਲੀ ਛੱਡ ਦਿਓ, ਜਿੰਨੇ ਕਾਂਦੇ ਨੇ ਆ ਸਕਦੇ ਨੇ ਠੀਕ ਹੈ, ਔਰ ਡਾਇਸਪੋਰਾ ਸਿੱਖ ਜਿਹੜੇ ਨੇ ਉਸ ਦੇ ਵਿੱਚ ਲੀਡ ਕਰਨ। ਮੈਂ ਕਿਹਾ ਜੀ ਸਾਡੇ ਲਈ ਤਾਂ ਵਰਲਡ ਸਿੱਖ ਪਾਰਲੀਮੈਂਟ ਦਾ ਮਤਲਬ ਹੈ ਇੱਕ ਆਜ਼ਾਦਾਨਾ ਮੁਲਕ ਦਾ ਸਟਰਕਚਰ ਜਿਹਨੂੰ ਅਸੀਂ ਅਲਟੀਮੇਟਲੀ ਤੋਰਨਾ। ਹਾਂ, ਜਿਹੜਾ ਫ੍ਰੀ ਅਕਾਲ ਤਖਤ ਦੀ ਗੱਲ ਹੈ ਉਹ ਤਾਂ ਜਿਸ ਦਿਨ ਖਾਲਿਸਤਾਨ ਬਣ ਗਿਆ, ਖਾਲਿਸਤਾਨ ਦੇ ਵਿੱਚ ਵੀ ਅਕਾਲ ਤਖਤ ਫ੍ਰੀ ਹੋਣਾ ਚਾਹੀਦਾ, ਕਿਉਂਕਿ ਕੋਈ ਅਕਾਲ ਤਖਤ ਖਾਲਿਸਤਾਨ ਦੇ ਸਿੱਖਾਂ ਲਈ ਨਹੀਂ ਹੋਏਗਾ। ਅਕਾਲ ਤਖਤ ਦੁਨੀਆ ਭਰ ਦੇ ਸਿੱਖਾਂ ਲਈ ਅਕਾਲ ਦਾ ਤਖਤ ਹੈ, ਔਰ ਈਵਨ ਖਾਲਿਸਤਾਨ ਦੀ ਜੂਰਿਸਡਿਕਸ਼ਨ ਦੇ ਹੁੰਦਿਆਂ ਵੀ ਸਰਕਾਰੇ ਖਾਲਸਾ ਜਾਂ ਖਾਲਿਸਤਾਨ ਦੀ ਹਕੂਮਤ ਦਾ ਅਕਾਲ ਤਖਤ ਦੇ ਜਿਹੜਾ ਫੰਕਸ਼ਨਿੰਗ ਹੈ ਉਹਦੇ ਤੇ ਜਿਹੜਾ ਕੋਈ ਉਸ ਦੇ ਉੱਤੇ ਚੈੱਕ ਐਂਡ ਬੈਲੈਂਸ ਨਹੀਂ ਹੋਣਾ, ਉਹ ਪੰਥ ਦੇ ਲਈ ਹੈ, ਉਹਦਾ ਕੋਈ ਪ੍ਰਭਾਵ ਨਹੀਂ ਕਬੂਲਣਾ ਚਾਹੀਦਾ। ਸੋ ਕੁੱਲ ਮਿਲਾ ਕੇ ਮੈਂ ਸਮਝਦਾ ਵੀ ਇੱਕ ਹੈਲਥੀ ਪ੍ਰੈਕਟਿਸ ਹੈ, ਔਰ ਅਸੀਂ ਹੋਪਫੁਲੀ ਬਾਕੀ ਤਾਂ ਚਲੋ ਰੂਟੀਨ 'ਚ ਜੋ ਕਰ ਹੀ ਰਹੇ ਨੇ। 9 ਅਪ੍ਰੈਲ ਦਾ ਜਿਹੜਾ ਵਾਸ਼ਿੰਗਟਨ ਦੇ ਵਿੱਚ ਮਾਰਚ ਜਾਂ ਰੈਲੀ ਹੈ, ਕਿਉਂਕਿ ਮਾਰਚ ਦੇ ਪਰਮਿਟ ਜਿਹੜੇ ਨੇ ਉਹ ਪਹਿਲਾਂ ਹੀ ਕਿਸੇ ਸ਼ਰਾਰਤੀ ਨੇ 2-3 ਡੇਟਾਂ 9, 16, 23 ਲਏ ਹੋਏ ਨੇ, ਉਹ ਪਤਾ ਲੱਗੇਗਾ ਵੀ ਕਿਵੇਂ ਹੁੰਦਾ ਹੈ। ਤੇ ਇੱਥੇ ਵੀ ਇਹ ਹੁੰਦਾ ਹੈ ਕਿ ਜੇ ਤੁਸੀਂ ਇੱਕ ਐਪਲੀਕੇਸ਼ਨ ਵੀ ਪਹਿਲਾਂ ਦਿੱਤੀ ਹੋਈ ਹੈ, ਤੁਸੀਂ ਜਾਣਦੇ ਹੋ ਤਾਂ ਕਹਿੰਦੇ ਨਹੀਂ ਇਹ ਤਾਂ ਆਲਰੇਡੀ ਕਿਸੇ ਨੂੰ ਅਸੀਂ ਭਾਵੇਂ ਦਿੱਤਾ ਨਹੀਂ ਹੈ, ਬਟ ਸਮਬਡੀ ਹੈਜ਼ ਅਪਲਾਈਡ until unless he or she ਜਿਹਨੇ ਵੀ ਅਪਲਾਈ ਕੀਤਾ withdraws we can't give, but certainly ਰੈਲੀ ਦਾ ਪਰਮਿਟ ਉਹਨਾਂ ਨੇ ਜ਼ਰੂਰ ਲਿਆ। ਸੋ ਇਹ ਵੀਕਐਂਡ ਦੀ ਕਾਰਗੁਜ਼ਾਰੀ ਹੈ ਜੀ। ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ, ਤੁਸੀਂ ਆਪਣਾ ਵੀਕਐਂਡ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ ਹੈ। ਇਸ ਦੇ ਨਾਲ ਨੇ ਬ੍ਰੇਕ। ਵਿਊਅਰਸ, ਵਿਚਾਰਾਂ ਦਾ ਸਿਲਸਿਲਾ ਇਸ ਤਰ੍ਹਾਂ ਚੱਲਦਾ ਰਹੇਗਾ। ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।